अस्सलामुअलैकुम दोस्तों, मैं काशिफ हुसैन संधू ਤੁਹਾਡੀ ਖidmat ਵਿੱਚ ਚਰਚ ਕਰ ਰਿਹਾ। ਦੋਸਤੋ, ਪੰਜਾਬੀ ਅਦਬ ਦੇ ਵਿੱਚ ਪੰਜਾਬੀ ਤਾਰੀਖ ਵਿੱਚ ਜਿਹੜੇ ਪੰਜਾਬ ਦੇ ਹਵਾਲੇ ਨੇ, ਉਸ ਸਿਲਸਿਲੇ ਦੇ ਵਿੱਚ ਇੱਕ ਹੋਰ ਕਿਸ ਤੁਹਾਡੀ ਖidmat ਵਿੱਚ ਲੈ ਕੇ ਤੁਹਾਡੀ ਖidmat ਵਿੱਚ ਮੈਂ ਆਇਆ ਹਾਂ। ਦੋਸਤੋ, ਇਹ ਜਿਹੜੇ ਹਵਾਲੇ ਨੇ ਇਸ ਲਿਹਾਜ਼ ਨਾਲ ਬਹੁਤ ਅਹਿਮ ਨੇ ਕਿ ਇਹ ਜਨੂਬੀ ਪੰਜਾਬ ਨਾਲ ਮੁਤਲਕ ਨੇ। ਜਨੂਬੀ ਪੰਜਾਬ ਕਿਹੜਾ, ਇਹ ਤਾਂ ਤੁਸੀਂ ਜਾਣਦੇ ਹੋ, ਅੱਜ ਕੱਲ੍ਹ ਪੰਜਾਬ ਨੂੰ ਨਾ ਮੰਨਣ ਦੀ ਤਹਿਰੀਕ ਚੱਲ ਰਹੀ ਹੈ। ਅੱਜ ਦੀ ਤਾਂ ਨਹੀਂ ਚੱਲ ਰਹੀ, ਬਹੁਤ ਅਰਸੇ ਦੀ ਚੱਲ ਰਹੀ ਹੈ, ਜਿਹਨੂੰ ਸਰਾਇਕਿਸਤਾਨ ਜਾਂ ਸਰਾਇਕੀ ਵਸੇਬ ਵੀ ਕਿਹਾ ਜਾਂਦਾ ਹੈ। ਔਰ ਮੁਤਰਜ਼ੀਨ ਇਹ ਹਮੇਸ਼ਾ ਤੋਂ ਕਹਿੰਦੇ ਆਏ ਨੇ, ਹਮੇਸ਼ਾ ਤੋਂ ਮੁਰਾਦ ਹੈ ਕਿ ਪਿਛਲੇ 50-60 ਸਾਲ ਤੋਂ ਕਿ ਇਹ ਹਿੱਸਾ ਜਿਹੜਾ ਹੈ ਪੰਜਾਬ ਦਾ ਹਿੱਸਾ ਨਹੀਂ ਹੈ। ਇਹਦੀ ਹਮੇਸ਼ਾ ਤੋਂ ਇੱਕ ਅਲੱਗ ਸ਼ਨਾਖਤ ਰਹੀ ਹੈ ਔਰ ਇਹਨੂੰ ਕਦੀ ਪੰਜਾਬ ਨਹੀਂ ਕਿਹਾ ਗਿਆ। ਮੈਂ ਤੁਹਾਨੂੰ ਪਿਛਲੀ ਕਿਸ਼ਤਾਂ ਦੇ ਵਿੱਚ ਇਹ ਦੱਸ ਚੁੱਕਿਆ ਹਾਂ ਕਿ ਕਿਹੜੇ ਕਿਹੜੇ ਸ਼ਾਇਰ ਨੇ ਇਸ ਇਲਾਕੇ ਨੂੰ ਜਿਹੜਾ ਹੈ ਉਹ ਪੰਜਾਬ ਆਖਿਆ। ਲੇਕਿਨ ਅੱਜ ਮੈਂ ਸਪੈਸੀਫਿਕਲੀ ਪੰਜਾਬ ਦੇ ਯਾਨੀ ਜਨੂਬੀ ਪੰਜਾਬ ਦੇ ਦੋ ਵੱਡੇ ਸ਼ਾਇਰਾਂ ਦਾ ਜ਼ਿਕਰ ਕਰਾਂਗਾ, ਜਿਹੜੇ ਇੱਕ ਤੇ 18ਵੀਂ ਸਦੀ 'ਚ ਹੋਏ, ਦੂਸਰੇ 19ਵੀਂ ਸਦੀ 'ਚ ਹੋਏ, ਔਰ ਉਹਨਾਂ ਨੇ ਆਪਣੇ ਕਲਾਮ ਦੇ ਵਿੱਚ ਜਾ ਬਜਾ ਪੰਜਾਬੀ ਜਾਂ ਪੰਜਾਬ ਦਾ ਹਵਾਲਾ ਦਿੱਤਾ, ਆਪਣੀ ਜ਼ੁਬਾਨ ਨੂੰ ਪੰਜਾਬੀ ਕਿਹਾ, ਆਪਣੇ ਇਲਾਕੇ ਨੂੰ ਪੰਜਾਬ ਕਿਹਾ। ਦੋਸਤੋ, ਇਹ ਦੋ ਬੜੇ ਸ਼ਾਇਰ ਜਿਹੜੇ ਸਨ, ਇਹਨਾਂ ਵਿੱਚੋਂ ਇੱਕ ਨੇ ਜਿਹੜੇ ਪਹਿਲੇ ਹੋਏ ਨੇ ਮੌਲਵੀ ਲੁਤਫ ਅਲੀ ਬਾਵਲਪੁਰੀ। ਇਹ 1790 ਦੇ ਵਿੱਚ ਤਕਰੀਬਨ ਇਹਨਾਂ ਨੇ ਆਪਣਾ ਮਸ਼ਹੂਰ ਕਲਾਮ ਸੈਫੁਲ ਮਲੂਕ ਜਿਹੜਾ ਉਹ ਲਿਖਿਆ। ਔਰ 1790 ਯਾਨੀ ਕਿ ਜਿਹੜਾ ਸਾਡੇ ਇੱਥੇ ਪ੍ਰੋਪੇਗੈਂਡਾ ਕੀਤਾ ਜਾਂਦਾ ਕਿ ਪੰਜਾਬ ਜਿਹੜਾ ਸੀਗਾ ਜੀ ਉਹ ਅੰਗਰੇਜ਼ਾਂ ਨੇ ਬਣਾਇਆ ਸੀ, ਔਰ ਉਸ ਤੋਂ ਪਹਿਲੇ ਇਹਦਾ ਜੋਗਰਾਫੀਆਈ ਵਜੂਦ ਨਹੀਂ ਸੀ। ਮੌਲਵੀ ਲੁਤਫ ਅਲੀ ਬਾਵਲਪੁਰੀ ਜਿਹੜੇ ਨੇ 1790 ਦੇ ਵਿੱਚ ਜਿਹੜੇ ਆਪਣੀ ਤਸਨੀਫ ਸੈਫੁਲ ਮਲੂਕ ਲਿਖਦੇ ਨੇ, ਉਹਦੇ ਵਿੱਚ ਉਹਨਾਂ ਨੇ 1790 ਦੇ ਵਿੱਚ ਅੰਗਰੇਜ਼ ਦੇ ਆਉਣ ਤੋਂ ਪਹਿਲੇ ਆਪਣੇ ਮੁਲਕ ਨੂੰ ਪੰਜਾਬ ਲਿਖਿਆ ਔਰ ਬੜੀ ਮੁਹੱਬਤ ਨਾਲ ਲਿਖਿਆ। ਇੱਥੇ ਤੁਸੀਂ ਉਹਨਾਂ ਦਾ ਇੱਕ ਸ਼ੇਰ ਜਿਹੜਾ ਹੈ ਉਹ ਤੁਸੀਂ ਜਾ ਰਹੇ ਆ, ਬਹੁਤ ਮਸ਼ਹੂਰ ਸ਼ੇਰ ਹੈ, ਉਹਦੇ 'ਤੇ ਬੜੀ ਕੰਟਰੋਵਰਸੀ ਵੀ ਹੈ। ਮਤਲਬ ਜਦੋਂ ਇਹ ਮੁਜਾਹਿਦ ਜਤੋਈ ਸਾਹਿਬ ਨੇ 2 ਸਾਲ ਪਹਿਲੇ ਕਿਤਾਬ ਜਿਹੜੀ ਉਹਨਾਂ ਦੀ ਸੋਧੀ ਹੈ, ਤੇ ਪੂਰੇ ਇਹਨਾਂ ਦੇ ਵਸੇਬ ਵਿੱਚ ਖੱਪ ਪੈ ਗਈ ਕਿ ਜਨਾਬ ਇਹ ਸ਼ੇਰ ਜਿਹੜਾ ਹੈ ਇਹ ਮੁਜਾਹਿਦ ਜਤੋਈ ਨੇ ਕਿਉਂ ਸ਼ਾਮਿਲ ਕਰ ਦਿੱਤਾ, ਕਿਉਂਕਿ ਇਹ ਜਿਹੜਾ ਸ਼ੇਰ ਸੀਗਾ ਇਹ ਵਾਜ਼ਿਹ ਤੌਰ 'ਤੇ ਦੱਸਦਾ ਹੈ ਕਿ ਬਾਵਲਪੁਰ ਸਟੇਟ ਜਿਹੜੀ ਸੀ ਪੰਜਾਬ ਦਾ ਹਿੱਸਾ, ਔਰ ਕਾਫੀ ਕੰਟਰੋਵਰਸੀ ਹੋਈ ਹੈ ਇਹਦੇ 'ਤੇ, ਬੜੀ ਖੱਪ ਪਈ ਉਹਨਾਂ ਦੇ ਖਿਲਾਫ। ਲੇਕਿਨ ਬਹਰਹਾਲ ਉਹ ਅਗਰਚੇ ਕਿ ਇੱਕ ਸਰਾਇਕੀ ਰਹਿਨੁਮਾ ਜਾਂ ਦਾਨਸ਼ਵਰ ਨੇ ਜਾਂ ਮੁਸੰਨਫ ਨੇ, ਉਹਨਾਂ ਨੇ ਦਿਆਨਤਦਾਰੀ ਦਾ ਸਬੂਤ ਦਿੰਦੇ ਹੋਏ ਸ਼ੇਰ ਨੂੰ ਐਜ਼ ਇਟ ਇਜ਼ ਜਿਵੇਂ ਸੀ ਦੀਵਾਨ ਦੇ ਵਿੱਚ ਸ਼ਾਮਿਲ ਕੀਤਾ। ਉਹਨਾਂ ਨੇ ਸੋਧਿਆ ਸੀ, ਉਹਨਾਂ ਨੇ ਕੋਈ 30-32-33 ਨੁਸਖੇ ਜਿਹੜੇ ਸਾਹਮਣੇ ਰੱਖ ਕੇ ਉਹਦੇ ਵਿੱਚੋਂ ਸਾਰਾ ਕਲਾਮ ਸੋਧਿਆ, ਤੇ ਉਹਨਾਂ ਨੇ ਇਹ ਚੀਜ਼ ਜਿਹੜੀ ਹੈ ਸਾਡੇ ਅੱਗੇ ਉਹ ਲੈ ਕੇ ਆਏ ਨੇ, ਉਹਦੇ ਵਿੱਚ ਸ਼ਾਮਿਲ ਕੀਤੀ ਹੈ। ਦੋਸਤੋ, ਇਹ ਬੜਾ ਮਸ਼ਹੂਰ ਸ਼ੇਰ ਹੈ ਉਹਨਾਂ ਦਾ, ਔਰ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ। ਇਹ ਸ਼ੇਰ ਹੈ ਜੀ ਕਿ ਹਜ਼ਰਤ ਮੁਲਕ ਪੰਜਾਬ ਉੱਤੇ ਹੈ ਪੰਜਤਨ ਪਾਕ ਦਾ ਸਾਇਆ। ਹਜ਼ਰਤ ਮੁਲਕ ਪੰਜਾਬ ਉੱਤੇ ਹੈ ਪੰਜਤਨ ਪਾਕ ਦਾ ਸਾਇਆ, ਪੀਰ ਬਹਾਉਦੀਨ ਮਡਾ ਜੈਨ ਨੂਰ ਜ਼ਹੂਰ ਦਿਖਾਇਆ। ਇਹਦੇ ਵਿੱਚ ਉਹ 1790 ਦੇ ਵਿੱਚ ਇੱਕ ਵੱਡੇ ਸ਼ਾਇਰ ਜਿਹੜੇ ਨੇ ਉਹ ਕਹਿ ਰਹੇ ਨੇ ਕਿ ਹਜ਼ਰਤ ਮੁਲਕ, ਤੁਸੀਂ ਮੁਹੱਬਤ ਦੇਖੋ ਕਿੰਨੀ ਮੁਹੱਬਤ ਨਾਲ ਵਤਨ ਦਾ ਜ਼ਿਕਰ ਕਰ ਰਹੇ ਨੇ। ਮੈਂ ਇੰਨੀ ਮੁਹੱਬਤ ਨਾਲ ਜ਼ਿਕਰ ਕਰਦੇ ਆਪਣੇ ਮੁਲਕ ਦਾ, ਆਪਣੇ ਵਤਨ ਦਾ, ਹੋਰ ਪੰਜਾਬ ਦੇ ਕਿਸੇ ਸ਼ਾਇਰ ਨੂੰ ਨਹੀਂ ਵੇਖਿਆ ਜਿਸ ਮੁਹੱਬਤ ਨਾਲ ਉਹ ਕਰ ਰਹੇ ਨੇ। ਹਜ਼ਰਤ ਮੁਲਕ, ਹਜ਼ਰਤ ਤੁਸੀਂ ਜਾਣਦੇ ਹੋ, ਹਜ਼ਰਤ ਕਿਸੇ ਨੂੰ ਵਡਿਆਈ ਦੇਣ ਵਾਸਤੇ ਆਖਿਆ ਜਾਂਦਾ, ਬਹੁਤ ਜ਼ਿਆਦਾ ਵਡਿਆਈ ਦੇਣ ਵਾਸਤੇ ਆਖਿਆ ਜਾਂਦਾ। ਮਜ਼ਹਬੀ ਹਵਾਲੇ ਨਾਲ ਵੀ ਇਹ ਲਫ਼ਜ਼ ਯੂਜ਼ ਹੁੰਦਾ ਹੈ। ਹਜ਼ਰਤ ਮੁਲਕ ਪੰਜਾਬ ਉੱਤੇ ਪੰਜਤਨ ਪਾਕ ਦਾ ਸਾਇਆ, ਪੀਰ ਬਹਾਉਦੀਨ ਮਡਾ ਜੈ ਨੂਰ ਜ਼ਹੂਰ ਦਿਖਾਇਆ। ਉਹ ਕਹਿੰਦੇ ਨੇ ਕਿ ਮੁਲਕ ਪੰਜਾਬ ਜਿਹੜਾ ਹੈ, ਹਜ਼ਰਤ ਮੁਲਕ ਪੰਜਾਬ ਹੈ, ਇਹਦੇ 'ਤੇ ਪੰਜਤਨ ਪਾਕ ਦਾ ਸਾਇਆ ਹੈ, ਅਤੇ ਇੱਥੇ ਪੀਰ ਬਹਾਉਦੀਨ ਜ਼ਿਕਰ ਦਾ ਹਵਾਲਾ ਦਿੱਤਾ ਜਾ ਰਿਹਾ ਕਿ ਉਹਨਾਂ ਨੇ ਇੱਥੇ ਆਪਣਾ ਜ਼ਹੂਰ ਦਿਖਾਇਆ, ਮਤਲਬ ਉਹ ਇੱਥੇ ਮਬੂਸ ਹੋਏ ਜਾਂ ਉਹਨਾਂ ਨੇ ਇੱਥੇ ਆ ਕੇ ਰੁਸ਼ਦ ਹਦਾਇਤ ਦਾ ਸਿਲਸਿਲਾ ਜਿਹੜਾ ਉਹ ਸ਼ੁਰੂ ਕੀਤਾ। ਦੋਸਤੋ, ਇੱਕ ਗੱਲ ਹੋਰ ਯਾਦ ਰੱਖਣ ਦੀ ਹੈ ਕਿ ਇਹਦੇ 'ਤੇ ਇਤਰਾਜ਼ ਇਹ ਵੀ ਹੁੰਦਾ ਹੈ ਕਿ ਜੀ ਇਹ ਮੁਲਕ ਪੰਜਾਬ 'ਤੇ ਕਿਸੇ ਵੀ ਜਗ੍ਹਾ 'ਤੇ ਕਿਸੇ ਜਗ੍ਹਾ 'ਤੇ ਵੀ ਯੂਜ਼ ਕੀਤਾ ਜਾ ਸਕਦਾ। ਇਹਦਾ ਮਤਲਬ ਇਹ ਕਿਵੇਂ ਹੋਇਆ ਕਿ ਇਹ ਖਾਸ ਇਸ ਖਿੱਤੇ ਨੂੰ ਪੰਜਾਬ ਕਹਿ ਰਹੇ ਸਨ? ਇਹ ਦਲੀਲ ਬੜੀ ਗੁੰਮਰਾਹਕੁਨ ਦਲੀਲ ਅਕਸਰ ਇਸਤੇਮਾਲ ਕਰਦੇ ਨੇ ਸਰਾਇਕੀ ਦਾਨਸ਼ਵਰ, ਔਰ ਸਭ ਦੇ ਬਾਰੇ 'ਚ ਹੀ ਕਰਦੇ ਨੇ। ਪੰਜਾਬ ਦੇ 5 ਜਿਹੜੇ ਵੱਡੇ ਸ਼ਾਇਰ ਨੇ, ਸਾਡੇ 8 ਵੱਡੇ ਸ਼ਾਇਰ ਨੇ, ਉਹਨਾਂ 'ਚੋਂ 5 ਜਿਹੜੇ ਨੇ ਵਾਰਿਸ ਸ਼ਾਹ ਸਾਹਿਬ, ਬੁੱਲੇ ਸ਼ਾਹ ਸਾਹਿਬ, ਮੀਆਂ ਮੁਹੰਮਦ ਬਖਸ਼ ਸਾਹਿਬ, ख्वाजा ਫਰੀਦ ਸਾਹਿਬ, ਤੇ 5ਵੇਂ ਜਿਹੜੇ ਨੇ ਆਪਣੇ ਸ਼ਾਹ ਹੁਸੈਨ ਸਾਹਿਬ, ਇਹਨਾਂ ਨੇ ਆਪਣੇ ਕਲਾਮਾਂ 'ਚ ਪੰਜਾਬ ਦਾ ਜ਼ਿਕਰ ਕੀਤਾ। ਮੇਰਾ ਸਵਾਲ ਇਹ ਹੈ ਕਿ ਅਗਰ ਉਹ ਸਿਰਫ ਪੰਜਾਬ ਦਾ ਜ਼ਿਕਰ ਕਿਸੇ ਐਸੇ ਖਿੱਤੇ ਵਾਸਤੇ ਕਰ ਰਹੇ ਸਨ ਜਿਹੜਾ ਜ਼ਰੂਰੀ ਤਾਂ ਨਹੀਂ ਕਿ ਇਹੀ ਪੰਜਾਬ ਹੋਵੇ, ਤੇ ਫਿਰ ਉਹਨਾਂ ਨੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਸਿਰਫ ਪੰਜਾਬ ਦਾ ਜ਼ਿਕਰ ਹੀ ਕਿਉਂ ਕੀਤਾ? ਉਹ ਕਿਸੇ ਹੋਰ ਖਿੱਤੇ ਦਾ ਜ਼ਿਕਰ ਵੀ ਕਰ ਸਕਦੇ ਸਨ। ਲੇਕਿਨ ਗੱਲ ਇਹ ਹੈ ਕਿ ਇਹ ਝੂਠ ਦੇ ਪੈਰ ਨਹੀਂ ਹੁੰਦੇ, ਔਰ ਇਹ ਗੱਲ ਗੁੰਮਰਾਹਕੁਨ ਹੈ। ਉਹਨਾਂ ਨੂੰ ਚਾਹੀਦਾ ਸੀ ਕਿ ਅਗਰ ਉਹ ਇਸ ਖਿੱਤੇ ਨੂੰ ਕੋਈ ਅਲੱਗ ਖਿੱਤਾ ਸਮਝਦੇ ਨੇ ਤੇ ਇਹਦਾ ਨਾਮ ਵੀ ਖਾਇਆ ਸਾਹਿਬ ਜਾਂ ਲੁਤਫ ਅਲੀ ਬਾਵਲਪੁਰੀ ਸਾਹਿਬ ਲੈ ਸਕਦੇ ਨੇ, ਸਰਾਇਕਿਸਤਾਨ ਨਾਲ ਲੈਂਦੇ, ਕੋਈ ਹੋਰ ਲੈ ਲੈਂਦੇ, ਪਰ ਐਸਾ ਕੁਝ ਨਜ਼ਰ ਨਹੀਂ ਆਉਂਦਾ। ਉਹ ਆਪਣੀ ਕਲਾਮਾਂ ਦੇ ਵਿੱਚ ਤੁਹਾਨੂੰ ਮੈਂ ਅੱਗੇ ਦੱਸਾਂਗਾ ख्वाजा फरीद ਸਾਹਿਬ ਨੇ ਵੀ ਕਿਵੇਂ ਮੁਹੱਬਤ ਦਾ ਜ਼ਿਕਰ ਕੀਤਾ ਇਸ ਇਲਾਕੇ ਦਾ ਪੰਜਾਬ ਦੇ ਨਾਂ ਤੋਂ।
ਅੱਛਾ, ਇਹ ਤੇ ਜਨਾਬ ਹੋ ਗਿਆ ਇਹਨਾਂ ਦਾ ਮੌਲਵੀ ਲੁਤਫ ਅਲੀ ਬਾਲਪੁਰ ਸਾਹਿਬ ਦਾ ਜ਼ਿਕਰ। ਥੋੜਾ ਜਿਹਾ ਇਹਨਾਂ ਦਾ ਹਵਾਲਾ ਇੱਕ ਹੋਰ ਤੁਹਾਨੂੰ ਦੇਣਾ ਚਾਹਾਂਗਾ। ਇਹ ਅਗਰਚੇ ਕਿ ਬਰਾਹ ਰਾਸਤ ਇਸ ਬਹਿਸ ਨਾਲ ਮੁਤਲਕ ਨਹੀਂ ਹੈ, ਲੇਕਿਨ ਬਹਰਹਾਲ ਇੱਕ ਇਸ ਲਿਹਾਜ਼ ਨਾਲ ਅਹਿਮ ਗੱਲ ਹੈ ਕਿ ਤੁਸੀਂ ਇਹ ਅੰਦਾਜ਼ਾ ਕਰ ਲਓਗੇ ਕਿ ਜਿਹੜੇ ਲੁਤਫ ਅਲੀ ਬਾਵਲਪੁਰੀ ਸਾਹਿਬ, ਇਹ ਜਿਹੜੇ ਸਨ, ਇਹਨਾਂ ਨੇ ਪੰਜਾਬ ਦਾ ਅਗਰ ਇੰਨੀ ਮੁਹੱਬਤ ਨਾਲ ਜ਼ਿਕਰ ਕੀਤਾ ਤੇ ਉਹਦੇ ਇਲਾਵਾ ਜਿਹੜਾ ਦੂਸਰਾ ਖਿੱਤਾ ਨਾਲ ਲੱਗਦਾ ਸਿੰਧ, ਉਹਦਾ ਜ਼ਿਕਰ ਉਹ ਕਿਸ ਅਲਫਾਜ਼ ਵਿੱਚ ਕਰਦੇ ਨੇ। ਇਸ ਤਕਾਬਲ ਦਾ ਮਕਸਦ ਦੋਸਤੋ ਸਿਰਫ ਇਹ ਹੈ ਕਿ ਤੁਹਾਨੂੰ ਦੱਸਿਆ ਜਾਏ ਕਿ ਜਿਹੜਾ ਉਹਨਾਂ ਦਾ ਆਪਣਾ ਵਤਨ ਹੈ ਉਹਦੇ ਨਾਲ ਤਾਂ ਬਹੁਤ ਮੁਹੱਬਤ ਨਾਲ ਉਹ ਜ਼ਿਕਰ ਕਰ ਰਹੇ ਨੇ, ਲੇਕਿਨ ਜਿਹੜਾ ਉਹਨਾਂ ਦਾ ਹਮਸਾਇਆ ਹੈ, ਚੂँकि ਤੁਹਾਡੀ ਜੋ ਦਿਲੀ ਵਾਬਸਤਗੀ ਆਪਣੇ ਵਤਨ ਨਾਲ ਹੁੰਦੀ ਹੈ, ਦੂਸਰੇ ਵਤਨ ਨਾਲ ਉਸ ਤਰ੍ਹਾਂ ਨਹੀਂ ਹੋ ਸਕਦੀ, ਤਾਂ ਉਹਦੇ ਬਾਰੇ 'ਚ ਉਹਨਾਂ ਦਾ ਜ਼ਿਕਰ ਜਿਹੜਾ ਹੈ ਉਹ ਕਿਸ ਲਫ਼ਜ਼ਾਂ ਦੇ ਵਿੱਚ ਕਰ ਰਹੇ ਨੇ। ਅੱਲਾ ਮਾफ़ ਕਰੇ, ਮੈਂ ਇਹ ਨਹੀਂ ਕਹਿ ਰਿਹਾ ਕੋਈ ਖੁਦਾ ਨਾ ਖਾਸਤਾ ਉਸ ਨਾਲ ਕੋਈ ਨਫ਼ਰਤ ਕਰ ਰਹੇ ਸਨ, ਲੇਕਿਨ ਤੁਸੀਂ ਇਸ ਬਿਆਨ ਨਾਲ ਇਹ ਸਮਝ ਜਾਓਗੇ ਕਿ ਆਪਣੇ ਮੁਲਕ ਨੂੰ ਆਪਣਾ ਮੁਲਕ ਇਹਨੂੰ ਸਮਝਦੇ ਸਨ, ਤੇ ਦੂਸਰਾ ਇਹ ਕਿ ਸਿੰਧ ਨੂੰ ਉਹ ਆਪਣਾ ਮੁਲਕ ਬਿਲਕੁਲ ਵੀ ਨਹੀਂ ਸੀ ਸਨ ਸਮਝਦੇ, ਜਿਹੜਾ ਕਿ ਆਮ ਤੌਰ 'ਤੇ ਕਿਹਾ ਜਾਂਦਾ ਕਿ ਇਹ ਜਿਹੜਾ ਖਿੱਤਾ ਜੀ ਕਿ ਇਹ ਸਿੰਧ ਦਾ ਹਿੱਸਾ। ਇਹ ਉਹਨਾਂ ਦਾ ਇੱਕੋ ਸਿਰਫ ਮਿਸਰਾ ਮੈਂ ਪੇਸ਼ ਕਰਾਂਗਾ। ਉਹ ਕਹਿੰਦੇ ਨੇ, ਤੌਰ ਤਰੋਲ ਤਰੇਲ ਤੁਮਾਰੇ ਮਾੜੇ ਸਿੰਧ ਕਬਾਈ, ਮਾੜ ਤੇ ਸਿੰਧ ਕਮਾਈ। ਇਹ ਜੀ ਉਹ ਇਹ ਮਿਸਰਾ ਉਹਨਾਂ ਨੇ ਜਿਹੜੇ ਨਵਾਬ ਬਾਵਲਪੁਰ ਸਨ ਉਹਨਾਂ ਦੇ ਹਵਾਲੇ ਨਾਲ ਉਹਨਾਂ ਦੀ ਤਾਰੀਫ ਦੇ ਵਿੱਚ ਲਿਖਿਆ, ਤੇ ਇਹ ਮਿਸਰਾ ਲਿਖਿਆ। ਉਹਦੇ ਵਿੱਚ ਮੈਂ ਜਿਹੜੇ ਪਹਿਲੇ 4 ਲਫ਼ਜ਼ ਨੇ ਇਹਨਾਂ ਦੀ ਮੀਨਿੰਗ ਤੇ ਨਹੀਂ ਜਾਵਾਂਗਾ, ਸਿਰਫ ਇਹ ਤੁਹਾਨੂੰ ਦੱਸਾਂਗਾ ਕਿ ਜਦੋਂ ਕਹਿੰਦੇ ਨੇ ਮਾੜ ਤੇ ਸਿੰਧ ਕਮਾਈ, ਮਾੜ ਦਾ ਇਲਾਕਾ, ਮਾੜਵਾੜ ਦਾ ਇਲਾਕਾ ਜਿਹੜਾ ਸਿੰਧ ਦੇ ਨਾਲ ਪੰਜਾਬ ਦਾ ਵੀ ਬਾਰਡਰ ਦੇ ਨਾਲ ਲੱਗਦਾ ਹੈ, ਰਾਜਸਥਾਨ ਵਾਲੇ ਪਾਸੇ, ਉਹ ਕਹਿੰਦੇ ਨੇ ਮਾੜ ਤੇ ਸਿੰਧ ਕਮਾਈ। ਉਹ ਕਹਿੰਦੇ ਨੇ ਕਿ ਮੁਖਾਤਬ ਕਰ ਰਹੇ ਨੇ ਖਾਜਾ ਸਾਹਿਬ ਸੌਰੀ ਲੁਤਫ ਅਲੀ ਬਾਵਲਪੁਰ ਸਾਹਿਬ ਮੁਖਾਤਬ ਕਰ ਰਹੇ ਨੇ ਨਵਾਬ ਬਾਵਲਪੁਰ ਨੂੰ ਕਿ ਤੂੰ ਸਿੰਧ ਤੇ ਮਾੜ ਜਿਹੜੀ ਹੈ ਫਤਹ ਕਰਕੇ ਕੰਬਾਈ ਹੈ, ਜਾਂ ਉਹਦੇ ਨਾਲ ਲੜ ਕੇ ਤੂੰ ਇਹ ਇਲਾਕਾ ਜਿਹੜਾ ਹੈ ਇਹਨੂੰ ਥਰਥਰਾਇਆ ਹੈ, ਇਹਨੂੰ ਕੰਬਾਇਆ ਹੈ, ਇਹਨੂੰ ਕੰਬਣੀ ਛੁਡਾ ਦਿੱਤੀ ਹੈ। ਇਹ ਜ਼ਾਹਿਰ ਹੈ ਕਿਸੇ ਐਸੇ ਇਲਾਕੇ ਦੇ ਬਾਰੇ 'ਚ ਕੋਈ ਮੁਸੰਨਫ ਜਾਂ ਸ਼ਾਇਰ ਕਹਿ ਸਕਦਾ ਜਿਹੜਾ ਉਹਦਾ ਆਪਣਾ ਵਤਨ ਨਾ ਹੋਵੇ ਔਰ ਉਹਦੀ ਫਤਹ ਦੇ ਬਾਰੇ ਦੇ ਵਿੱਚ ਥੋੜ੍ਹਾ ਜਿਹਾ ਉਹ ਐਕਸਾਈਟਿਡ ਹੋ ਕੇ ਗੱਲ ਕਰ ਰਿਹਾ। ਇੱਥੋਂ ਤੁਸੀਂ ਅੰਦਾਜ਼ਾ ਕਰ ਸਕਦੇ ਹੋ ਪੰਜਾਬ ਤੇ ਸਿੰਧ ਦੇ ਬਾਰੇ 'ਚ ਉਹਨਾਂ ਦੇ ਰਵੱਈਏ 'ਚ ਕਿੰਨਾ ਵਾਜ਼ਿਹ ਤਫਰੀਕ ਜਿਹੜੀ ਸੀ ਉਹ ਮੌਜੂਦ ਸੀ। ਅੱਛਾ ਦੋਸਤੋ, ਹੁਣ ਮੈਂ ਅੱਗੇ ਦੂਸਰੇ ਅਹਿਮ ਸ਼ਾਇਰ ਜਿਹੜੇ ਨੇ ਖਾਜਾ ਫਰੀਦ ਸਾਹਿਬ ਜਿਹੜੇ ਨੇ ਉਹ ਲੁਤਫ ਅਲੀ ਬਾਵਲਪੁਰ ਤੋਂ ਬਾਅਦ ਨੇ, ਯਾਨੀ ਕਿ ਇਹਨਾਂ ਦਾ ਜ਼ਮਾਨਾ ਤਕਰੀਬਨ 19ਵੀਂ ਸਦੀ ਦਾ ਅੱਜ ਦਾ, ਤੇ ਲੁਤਫ ਅਲੀ ਬਾਵਲਪੁਰ ਸਾਹਿਬ ਦਾ ਜ਼ਮਾਨਾ ਜਿਹੜਾ ਸੀ 18ਵੀਂ ਸਦੀ ਦਾ ਬਣਦਾ ਹੈ, ਜਿਹੜਾ ਕਿ ਅੰਗਰੇਜ਼ ਦੇ ਆਉਣ ਤੋਂ ਪਹਿਲੇ ਦਾ ਵਕਤ ਹੈ। ਖਾਜਾ ਸਾਹਿਬ ਜਿਹੜੇ ਨੇ ਉਹ ਇਸ ਇਲਾਕੇ ਦਾ ਸਭ ਤੋਂ ਵੱਡਾ ਅਦਬੀ ਹਵਾਲਾ ਨੇ। ਉਹ ਕੀ ਕਹਿੰਦੇ ਨੇ? ਉਹ ਸਭ ਤੋਂ ਪਹਿਲੇ ਤਾਂ ਕਹਿੰਦੇ ਨੇ, ਮੈਂ ਤਾਂ ਯਾਰ ਫਰੀਦ ਮਨੇਸੂ ਰਲ ਮਿਲ ਤਖਤ ਲਾਹੌਰ। ਇਹ ਦੋਸਤੋ ਯਾਦ ਰੱਖਣਾ, ਹਰ ਉਹ ਚੀਜ਼ ਜਿਹੜੀ ਪੰਜਾਬ ਨਾਲ ਤਾਲੁਕ ਦਾ ਸਬੂਤ ਦੇਵੇ ਉਹਦੇ ਤੇ ਇੱਥੇ ਜਿਹੜੇ ਸਰਾਇਕੀ ਦਾਨਸ਼ਵਰ ਨੇ ਉਹ ਬਹਿਸ ਸ਼ੁਰੂ ਕਰ ਦਿੰਦੇ ਨੇ, ਉਹਨੂੰ ਮੁਤਰਾਜ਼ਾ ਬਣਾ ਦਿੰਦੇ ਨੇ। ਇੱਕ ਅਜੀਬ ਜੀ ਗੱਲ ਹੈ। ਪਿੱਛੇ ਤੁਸੀਂ ਦੇਖ ਹੀ ਚੁੱਕੇ ਹੋ ਹਜ਼ਰਤ ਮੁਲਕ ਪੰਜਾਬ ਵਾਲੀ ਗੱਲ ਤਾਂ ਤੁਹਾਨੂੰ ਮੈਂ ਦੱਸੀ ਕਿ ਉਹਦੇ ਤੋਂ ਵੀ ਇਹਨਾਂ ਨੇ ਕੰਟਰੋਵਰਸੀ ਕ੍ਰੀਏਟ ਕੀਤੀ, ਲੇਕਿਨ ਮੈਂ ਤਾਂ ਯਾਰ ਫਰੀਦ ਮਨੇਸੂ ਰਲ ਮਿਲ ਤਖਤ ਲਾਹੌਰ, ਇਹਦੇ ਤੇ ਵੀ ਜਨਾਬ ਇਹਨਾਂ ਦਾ ਮੁੱਦਾ ਤਾਂ ਫਟਾ ਪਿਆ ਕਿ ਇਹ ਸ਼ੇਰ ਤੇ ਖਾਜਾ ਸਾਹਿਬ ਨੇ ਇੱਦਾਂ ਆਖਿਆ ਹੀ ਨਹੀਂ। ਉਹ ਤਾਂ ਉਹਨਾਂ ਦਾ ਤਖਤ ਲਾਹੌਰ ਨਹੀਂ ਆਖਿਆ, ਉਹਨੇ ਸ਼ਹਿਰ ਭੰਬੋਰ ਆਖਿਆ ਸੀ। ਇੰਨੀ ਜ਼ਿਆਦਾ ਜਦੋਂ ਤੁਸੀਂ ਦੇਖੋ ਕਿਸੇ ਚੀਜ਼ ਦੇ ਵਿੱਚ ਤਾਸੁਬ ਜਾਂ ਕੰਟਰੋਵਰਸੀ ਮੌਜੂਦ ਹੈ, ਤੇ ਜਿਹੜਾ ਕਿਹਾ ਜਾਂਦਾ ਕਿ ਕੱਲ੍ਹ ਨੂੰ ਅਸੀਂ ਰਲ ਮਿਲ ਕੇ ਰਵਾਂਗੇ ਸਾਰੇ ਭਰਾ ਨੇ, ਉਹ ਗੱਲ ਤੁਹਾਨੂੰ ਇੱਥੇ ਤੋਂ ਸਾਬਤ ਕਿਸੇ ਜਗ੍ਹਾ ਤੋਂ ਨਹੀਂ ਹੋ ਰਹੀ। ਮੈਂ ਤਾਂ ਯਾਰ ਫਰੀਦ ਮਨੇਸੂ ਰਲ ਮਿਲ ਤਖਤ ਲਾਹੌਰ, ਇਹਦੇ ਵਿੱਚ ਵੀ ਇੱਕ ਅਹਿਮ ਗੱਲ ਦੇਖਣ ਦੀ ਹੈ ਕਿ ਖਾਜਾ ਫਰੀਦ ਸਾਹਿਬ ਜਿਹੜੇ ਨੇ ਉਹ ਤਖਤ ਲਾਹੌਰ ਦਾ ਜ਼ਿਕਰ ਕਰ ਰਹੇ ਨੇ। ਮੁਲਤਾਨ ਹਾਲਾਂਕਿ ਉਸ ਜ਼ਮਾਨੇ 'ਚ ਵੀ ਇੱਕ ਸੂਬੇ ਦਾ ਦਾਰੁਲ ਹਕੂਮਤ ਸੀ, ਬਾਵਲਪੁਰ ਇੱਕ ਅਲੱਗ ਸਟੇਟ ਸੀ, ਲੇਕਿਨ ਉਹਨੇ ਤਖਤ ਦਾ ਲਫ਼ਜ਼ ਸਿਰਫ ਲਾਹੌਰ ਦੇ ਵਾਸਤੇ ਇਸਤੇਮਾਲ ਕੀਤਾ। ਉਹ ਔਰ ਫਿਰ ਉਹ ਕਹਿੰਦੇ ਨੇ, ਮੈਂ ਤਾਂ ਯਾਰ ਫਰੀਦ ਮਨੇਸੂ ਰਲ ਮਿਲ ਤਖਤ ਲਾਹੌਰ, ਮਤਲਬ ਉਹਦੀ ਮੁਹੱਬਤ ਦਾ ਜ਼ਿਕਰ ਕਰ ਰਹੇ ਨੇ ਲਾਹੌਰ ਦਾ, ਕਿ ਅਸੀਂ ਉੱਥੇ ਫਰੀਦ ਜਾਵਾਂਗੇ ਤੇ ਉਹ ਉੱਥੇ ਜਿਹਨੂੰ ਤੁਸੀਂ ਕਹਿ ਸਕਦੇ ਹੋ ਕਿ ਇੰਜੋਏ ਕਰਾਂਗੇ, ਜਾਂ ਜਿਹੜੇ ਲਫ਼ਜ਼ਾਂ ਦੀ ਮੈਨੇ 'ਚ ਤੁਸੀਂ ਲੈਣਾ ਚਾਹੋ ਲੈ ਸਕਦੇ ਹੋ, ਲੇਕਿਨ ਬਹਰਹਾਲ ਜ਼ਿਕਰ ਮੁਹੱਬਤ ਨਾਲ ਕਰ ਰਹੇ ਨੇ। ਅੱਛਾ, ਫਿਰ ਇੱਕ ਹੋਰ ਸ਼ਹਿਰ ਹੈ ਸਾਡਾ ਜਲੰਧਰ, ਉਹਦਾ ਵੀ ਜ਼ਿਕਰ ਉਹਨਾਂ ਨੇ ਇੱਕ ਜਗ੍ਹਾ 'ਤੇ ਕੀਤਾ ਹੈ। ਬਰਸਬੀਲੇ ਤਜ਼ਕਰਾ ਤਾਂ ਨਾ ਇੱਕ ਵੱਡੇ ਅਹਿਮ ਜ਼ਿਕਰ ਤੇ ਨਹੀਂ ਹੈ, ਲੇਕਿਨ ਬਹਰਹਾਲ ਉਹਨਾਂ ਨੇ ਇੱਕ ਜਗ੍ਹਾ 'ਤੇ ਉਹਦਾ ਜ਼ਿਕਰ ਵੀ ਕੀਤਾ ਸੀ, ਲੇਕਿਨ ਬਾਅਦ ਵਿੱਚ ਚੂँकि ਉਹਨਾਂ ਨੂੰ ਪਤਾ ਲੱਗਾ ਕਿ ਸੋਨੀ ਮਹੀਵਾਲ ਦੀ ਦਾਸਤਾਨ ਦਾ ਤਾਲੁਕ ਇਹਦੇ ਨਾਲ ਨਹੀਂ ਬਣਦਾ, ਤੇ ਉਹਨਾਂ ਨੇ ਜਲੰਧਰ ਨੂੰ ਬਦਲ ਕੇ ਜਲ ਅੰਦਰ ਕਰ ਦਿੱਤਾ। ਇਹਦਾ ਜ਼ਿਕਰ ਵੀ ਕਿਤੇ ਕੀਤਾ ਨਹੀਂ ਜਾਂਦਾ, ਜਿਹੜੇ ਸਾਡੇ ਸਰਾਇਕੀ ਦਾਨਸ਼ਵਰ ਨੇ ਕਰਦੇ ਨਹੀਂ, ਲੇਕਿਨ ਇਹ ਉਹਨਾਂ ਦੀ ਕਿਤਾਬ ਮਕਾਬੀਸੁਲ ਮਜਾਲਿਸ ਸੀਰਤ ਦੀ ਕਿਤਾਬ ਜਿਹੜੀ ਉਹਦੇ ਵਿੱਚ ਮੌਜੂਦ। ਅੱਛਾ ਦੋਸਤੋ, ਹੁਣ ਮੈਂ ਆਉਣਾ ਖਾਜਾ ਸਾਹਿਬ ਦੇ ਕਲਾਮ ਦੇ ਵਿੱਚ ਪੰਜਾਬ ਦੇ ਜ਼ਿਕਰ ਦੇ ਬਾਰੇ 'ਚ। ਉਹ ਇੱਕ ਜਗ੍ਹਾ 'ਤੇ ਕਹਿੰਦੇ ਨੇ, ਸਾਡਾ ਦੋਸਤ ਦਿਲੀ ਦਾ ਨੂਰ ਮੁਹੰਮਦ ਖਾਜਾ, ਢੋਲਾ ਯਾਰ ਚਾਹੀਦਾ ਨੂਰ ਮੁਹੰਮਦ ਖਾਜਾ, ਅਰਬ ਵੀ ਤੈਡੀ ਅਜਮ ਵੀ ਤੈਡੀ, ਮੁਲਕ ਪੰਜਾਬ ਦਾ ਰਾਜਾ। ਇਹ ਖਾਜਾ ਸਾਹਿਬ ਦਾ ਬੜਾ ਅਹਿਮ ਸ਼ੇਰ ਉਹਨਾਂ ਦੇ ਦੀਵਾਨ ਵਿੱਚ ਮੌਜੂਦ ਹੈ, ਔਰ ਇਹਦੇ ਵਿੱਚ ਉਹ ਨੂਰ ਮੁਹੰਮਦ ਖਾਜਾ ਸਾਹਿਬ ਚਿਸ਼ਤੀਆਂ ਸ਼ਰੀਫ ਵਾਲੇ ਜਿਹੜੇ ਨੇ, ਚਿਸ਼ਤੀਆਂ ਸ਼ਰੀਫ ਕਿੱਥੇ ਹੈ ਜੀ? ਬਾਵਨ ਨਗਰ ਦੇ ਕੋਲ, ਔਰ ਉਹਨਾਂ ਦੇ ਪੀਰ ਸਨ, ਉਹਨਾਂ ਦਾ ਜ਼ਿਕਰ ਕਰ ਰਹੇ ਨੇ, ਔਰ ਕਹਿੰਦੇ ਨੇ ਕਿ ਅਰਬ ਵੀ ਤੈਡੀ ਅਜਮ ਵੀ ਤੈਡੀ ਮੁਹੱਬਤ ਨਾਲ ਮੁਲਕ ਪੰਜਾਬ ਦਾ ਰਾਜਾ। ਇੱਥੇ ਉਹਨੂੰ ਮੁਲਕ ਪੰਜਾਬ ਦਾ ਰਾਜਾ ਕਹਿ ਰਹੇ ਨੇ। ਇਹ ਤੁਹਾਨੂੰ ਯਾਦ ਰੱਖਣਾ ਚਾਹੀਦਾ ਕਿ ਉਸ ਵੇਲੇ ਬਾਵਲ ਨਗਰ ਸਟੇਟ ਜਿਹੜੀ ਸੀਗੀ, ਬਾਵਲ ਨਗਰ ਸ਼ਹਿਰ ਜਿਹੜਾ ਸੀਗਾ ਜਾਂ ਚਿਸ਼ਤੀਆਂ ਦਾ ਇਲਾਕਾ, ਬਾਵਲਪੁਰ ਰਿਆਸਤ ਦੇ ਵਿੱਚ ਸ਼ਾਮਿਲ ਸੀ, ਲੇਕਿਨ ਉਸ ਇਲਾਕੇ ਦੇ ਵਿੱਚ ਬੈਠੇ ਆਪਣੇ ਪੀਰ ਨੂੰ ਵੀ ਉਹ ਕਹਿ ਰਹੇ ਨੇ, ਖਾਜਾ ਸਾਹਿਬ ਮੁਲਕ ਪੰਜਾਬ ਦਾ ਰਾਜਾ, ਯਾਨੀ ਕਿ ਤੂੰ ਮੁਲਕ ਪੰਜਾਬ ਦਾ ਰਾਜਾ ਨੇ। ਇੱਥੇ ਵੀ ਉਹ ਗੁੰਮਰਾਹ ਕੁਨ ਦਲੀਲ ਜਿਹੜੀ ਹੈ ਉਹ
ਜ਼ੇਰੇ ਇਸਤੇਮਾਲ ਲਿਆਈ ਜਾਂਦੀ ਹੈ ਕਿ ਜੀ ਕਿਸੇ ਇਲਾਕੇ ਨੂੰ ਵੀ ਕਿਹਾ ਜਾ ਸਕਦਾ, ਤਾਂ ਮਤਲਬ ਤੇ ਨਹੀਂ ਉਹ ਇਲਾਕਾ ਪੰਜਾਬ ਹੋ ਗਿਆ। ਮਤਲਬ ਹਰ ਥਾਂ ਤੇ ਹਰ ਸ਼ਹਿਰ ਜਿਹੜਾ ਵੱਡਾ ਉਹ ਪੰਜਾਬ ਪੰਜਾਬ ਕਰੀ ਜਾ ਰਿਹਾ, ਉਹਨੂੰ ਉਸ ਇਲਾਕੇ ਦਾ ਨਾਂ ਜਿਹੜਾ ਵੱਖਰਾ ਕਿਹਾ ਜਾ ਰਿਹਾ ਅੱਜ ਪਾਕਿਸਤਾਨ ਜਾਂ ਪਹਿਲੇ ਕੋਈ ਹੋਰ, ਉਹ ਲੈਣ ਦੀ ਤੌਫੀਕ ਨਹੀਂ ਹੋ ਰਹੀ, ਯਾਨੀ ਕਿ ਇੱਕ ਇੰਤਹਾਈ ਬੋਗਸ ਦਲੀਲ ਜਿਹੜੀ ਉਹ ਦਿੱਤੀ ਜਾ ਰਹੀ। ਅੱਛਾ ਦੋਸਤੋ, ਫਿਰ ਅੱਗੇ ਜਾ ਕੇ ਕਹਿੰਦੇ ਨੇ ਤਤੀ ਥੀ ਜੋਗਨ ਚੌਧਾਰ ਫਿਰਾਂ, ਇਹ ਦੂਸਰਾ ਸ਼ੇਰ ਹੈ ਉਹਨਾਂ ਦਾ, ਹਿੰਦ ਸਿੰਧ ਪੰਜਾਬ ਤੇ ਮਾਲ ਫਿਰਾਂ। ਇੱਥੇ ਵੀ ਹਿੰਦ ਅਲੱਗ, ਸਿੰਧ ਅਲੱਗ ਤੇ ਪੰਜਾਬ ਅਲੱਗ ਜਿਹੜੀ ਐਂਟੀਟੀਜ਼ ਨੇ ਉਹਨਾਂ ਦਾ ਜ਼ਿਕਰ ਕਰ ਰਹੇ ਨੇ, ਨਾਲ ਮਾਲ ਦਾ ਵੀ। ਔਰ ਕਿਤੇ ਨਹੀਂ ਕਹਿ ਰਹੇ ਕਿ ਮੇਰਾ ਇਲਾਕਾ ਜਿਹੜਾ ਹੈ ਉਹ ਸਿੰਧ ਦਾ ਹਿੱਸਾ। ਫਿਰ ਕਹਿੰਦੇ ਨੇ ਹਾਏ ਅਰਬ ਸ਼ਰੀਫ ਸਿਧਾਈ ਬੋ ਸਿੰਧ ਪੰਜਾਬ ਦੀ ਹੈ। ਜਦੋਂ ਹਜ ਕਰਨ ਵਾਸਤੇ ਗਏ ਤੇ ਉਹਨਾਂ ਨੇ ਇੱਕ ਮਿਸਰਾ ਕਿਹਾ ਸੀ ਬੋ ਸਿੰਧ ਪੰਜਾਬ ਦੀ ਹੈ, ਯਾਨੀ ਕਿ ਸਿੰਧ ਤੇ ਪੰਜਾਬ ਨੂੰ ਉਹ ਅਲੱਗ-ਅਲੱਗ ਆਪਣੇ ਇਲਾਕੇ ਦੇ ਤੌਰ ਤੇ ਸ਼ੁਮਾਰ ਕਰ ਰਹੇ ਨੇ। ਇਹ ਉਹਨਾਂ ਦਾ ਪੰਜਾਬ ਦਾ ਉਹਨਾਂ ਨੇ 3 ਜਗ੍ਹਾ ਤੇ ਜ਼ਿਕਰ ਕੀਤਾ ਤੇ ਇੱਕ ਜਗ੍ਹਾ ਵਾਜ਼ਿਹ ਤੌਰ ਤੇ ਉਹਨਾਂ ਨੇ ਮੁਲਕ ਪੰਜਾਬ ਦਾ ਰਾਜਾ ਕਹਿ ਕੇ ਆਪਣੇ ਇਲਾਕੇ ਨੂੰ ਵੀ ਪੰਜਾਬ ਦੱਸਿਆ। ਦੋਸਤੋ ਇਹ ਤੇ ਹੁਣ ਹੋ ਗਏ ਇਹਨਾਂ ਦੇ ਕਲਾਮਾਂ ਦੇ ਹਵਾਲੇ। ਹੁਣ ਇੱਕ ਅਹਿਮ ਹਵਾਲਾ ਜਿਹੜਾ ਹੈ ਉਹਨਾਂ ਦੀ ਕਿਤਾਬ ਜਿਹੜੀ ਹੁਣ ਤੁਹਾਡੇ ਅੱਗੇ ਦੱਸੀ ਸੀ, ਮਕਾਬੀਸ ਮਜਾਲਸ। ਦੋਸਤੋ ਇਹ ਬੜੀ ਅਹਿਮ ਕਿਤਾਬ ਹੈ, ਇਸ ਹਵਾਲੇ ਨਾਲ ਬੜੀ ਅਹਿਮ ਕਿਤਾਬ ਹੈ ਕਿ ਇਹ ਇਹਨਾਂ ਦੀ ਸੀਰਤ ਦੀ ਕਿਤਾਬ ਹੈ, ਔਰ ਇਹ ਸੀਰਤ ਦੀ ਕਿਤਾਬ ਕੰਪਾਈਲ ਇਹਨਾਂ ਨੇ ਖੁਦ ਕੀਤੀ ਹੈ। ਇਹਨਾਂ ਦੇ ਮੁਰੀਦ ਸਨ ਮੌਲਾਨਾ ਰੁਕਨੁੱਦੀਨ ਸਾਹਿਬ, ਜਿਹੜੇ ਹਰ ਵੇਲੇ ਉਹਨਾਂ ਦੇ ਨਾਲ ਰਹਿੰਦੇ ਸਨ। ਜਿਵੇਂ ਹਜ਼ੂਰ ਦੇ ਨਾਲ ਸਾਹਬਾ ਹੁੰਦੇ ਸਨ, ਐਵੇਂ ਹੀ ਮਤਲਬ ਤੁਸੀਂ ਸਮਝ ਲਓ ਕਿ ਉਹਨਾਂ ਦੇ ਮੁਰੀਦ ਸਨ, ਇਹਨਾਂ ਦੇ ਨਾਲ ਰਹਿੰਦੇ ਸਨ। ਔਰ ਉਹਨਾਂ ਨੇ ਇਹ ਰੋਜ਼ਮर्रा ਦੀ ਇਹਨਾਂ ਦੀ ਜਿਹੜੀ ਜ਼ਿੰਦਗੀ ਹੁੰਦੀ ਸੀ ਨਾ, ਉਹ ਲਿਖਦੇ ਜਾਂਦੇ ਸਨ ਕਿ ਅੱਜ ਖਾਇਆ ਸਾਹਿਬ ਨੇ ਕੀ ਕੀਤਾ, ਅੱਜ ਕੀ ਕੀਤਾ, ਅੱਜ ਕੀ ਕੀਤਾ। ਔਰ ਉਹਨਾਂ ਨੇ ਕੁਝ ਸਾਲਾਂ ਤੇ ਮੁਹੀਤ ਇਹਨਾਂ ਦਾ ਸਾਰਾ ਜਿਹੜਾ ਜ਼ਿੰਦਗੀ ਦਾ ਦੌਰ ਹੈ, ਇਹ ਵਾਹਿਦ ਸੂਫੀ ਨੇ ਜਿਨ੍ਹਾਂ ਦੀ ਜ਼ਿੰਦਗੀ ਦਾ ਦੌਰ ਇਸ ਤਰ੍ਹਾਂ ਬਾਬਾ ਨਾਨਕ ਤੋਂ ਇਲਾਵਾ ਜ਼ਿੰਦਗੀ ਦਾ ਦੌਰ ਜਿਹੜਾ ਸਾਨੂੰ ਉਹਨਾਂ ਦਾ ਜਨਮ ਸਾਖੀ ਦੀ ਸ਼ਕਲ ਵਿੱਚ ਤੇ ਇਹਨਾਂ ਦੇ ਸ਼ਕਲ ਵਿੱਚ ਸਾਨੂੰ ਮਿਲਦਾ ਕਿ ਇਹ ਬਕਾਇਦਾ ਉਹਨਾਂ ਦੀ ਜ਼ਿੰਦਗੀ ਦਾ ਪੂਰਾ ਦੌਰ ਸਾਡੇ ਕੋਲ ਮੌਜੂਦ ਹੈ, ਜਿਹੜਾ ਰੋਜ਼ਮर्रा ਦੀ ਉਹਨਾਂ ਦੀ ਜਿਹੜੀ ਜ਼ਿੰਦਗੀ ਦੇ ਮਾਮੂਲਾਤ ਨੇ ਉਹ ਦੱਸਦਾ ਹੈ। ਇਹਦਾ ਤਰਜਮਾ ਕੀਤਾ ਜੀ ਮੌਲਾਨਾ ਅਲਹਾਜ ਕਪਤਾਨ ਵਾਹਿਦ ਬਖਸ਼ ਸਿਆਲਵੀ ਚਿਸ਼ਤੀ ਸਾਬਰੀ ਸਾਹਿਬ ਨੇ। ਔਰ ਇਹਦੇ ਵਿੱਚ 3 ਜਗ੍ਹਾ ਦੇ ਉੱਤੇ ਉਹ ਆਪਣੀ ਜ਼ੁਬਾਨ ਨੂੰ ਪੰਜਾਬੀ ਕਹਿੰਦੇ ਨੇ, ਖਾਜਾ ਸਾਹਿਬ ਵਾਜ਼ੇ ਤੌਰ ਦੇ ਉੱਤੇ ਆਪਣੀ ਜ਼ੁਬਾਨ ਨੂੰ ਪੰਜਾਬੀ ਕਹਿੰਦੇ ਨੇ। ਮੈਂ ਫਿਰ ਦੱਸ ਦਵਾਂ ਕਿ ਇਹ ਜ਼ੁਬਾਨ ਜਿਹੜੀ ਹੈ ਲਿਖੀ ਮੌਲਾਨਾ ਰੁਕਨੁੱਦੀਨ ਉਹਨਾਂ ਦੇ ਮੁਰੀਦ ਨੇ, ਲੇਕਿਨ ਇਹਨਾਂ ਨੇ ਖੁਦ ਆਪਣੇ ਹੱਥ ਨਾਲ ਰੋਜ਼ ਤਸੀਹ ਕਰਦੇ ਸਨ। ਇਹ ਵੀ ਇਸ ਕਿਤਾਬ ਦੇ ਵਿੱਚ ਹੀ ਮੌਜੂਦ ਹੈ ਕਿ ਉਹ ਖਾਜਾ ਸਾਹਿਬ ਜਿਹੜੇ ਸਨ ਰੋਜ਼ ਉਹ ਲਿਖਿਆ ਹੋਇਆ ਆਪਣੇ ਰੋਜ਼ਨਾਮਚਾ ਆਪਣੇ ਹੱਥ ਨਾਲ ਦੇਖਦੇ ਸਨ ਔਰ ਉਹਨੂੰ ਉਹਦੀ ਤਸੀਹ ਕਰ ਦਿੰਦੇ ਸਨ ਕਿ ਕਿੱਥੇ ਥੋੜੀ ਬਹੁਤ ਗਲਤੀ ਹੈ ਤੇ ਮੈਂ ਉਹ, ਯਾਨੀ ਕਿ ਤੁਸੀਂ ਇਹਦੀ ਸਿਹਤ ਤੇ ਕੋਈ ਵੀ ਸ਼ੁਬਾ ਨਹੀਂ ਕਰ ਸਕਦੇ ਕਿਸੇ ਕਿਸਮ ਦਾ। ਇਹਦੇ ਵਿੱਚ 3 ਜਗ੍ਹਾ ਤੇ ਆਪਣੀ ਜ਼ੁਬਾਨ ਪੰਜਾਬੀ ਕਹਿੰਦੇ ਨੇ। ਹੁਣ ਮੈਂ ਤੁਹਾਨੂੰ ਉਹ ਵਾਰੀ ਸਾਰੀ ਜਗ੍ਹਾ ਜਿਹੜੀਆਂ ਉਹ ਦੱਸਾਂਗਾ ਕਿ ਉਹਨਾਂ ਨੇ ਕਿਸ ਜਗ੍ਹਾ ਤੇ ਆਪਣੀ ਜ਼ੁਬਾਨ ਨੂੰ ਪੰਜਾਬੀ ਔਰ ਕਿਵੇਂ ਕਿਹਾ। ਇੱਕ ਜਗ੍ਹਾ ਤੇ ਉਹ ਕਹਿੰਦੇ ਨੇ ਇੱਕ ਮੁਰੀਦ ਨੂੰ, ਇਹ ਤੁਹਾਨੂੰ ਇਹ ਯਾਦ ਰੱਖਣਾ ਕਿ ਇਹ ਰੋਜ਼ਮर्रा ਦੀ ਉਹਨਾਂ ਦੀ ਜ਼ਿੰਦਗੀ ਹੈ ਔਰ ਉਹਦੇ ਵਿੱਚ ਬਰਾਹ ਰਾਸਤ ਉਹਨਾਂ ਦਾ ਜਿਹੜੀ ਲਾਈਫ है वो बयान हो रही है। वो कहते हैं कि इसके बाद अहकर ने अर्ज़ किया कि हजूर हज़रत क़िबला आलम का लिबास किस वजह का था। एक मुरीद है उन्होंने को पूछ रहा है कि हज़रत क़िबला आलम यानी नूर मोहम्मद चिश्ती वाले उन्होंने लिबास किस तरह का सी वो मैनूं दसो। वो कहते हैं आपने फरमाया आप अक्सर नीले रंग का तहबंद और पैराहन जिसका गिरेबान सीने मुबारक पर होता था ज़ेब तन फरमाते थे और सर पर चौगोशी टोपी जिसे कलाहे चहार तरकी कहते हैं रखते थे। इसके बाद अर्ज़ किया कि आप कौन सी ज़ुबान में कलाम फरमाते थे। हज़रत अकदस ने फरमाया कि आप अक्सर वो पंजाबी ज़ुबान बोलते थे जो इलाका महारा शरीफ में बोली जाती थी। खाया फरीद साहब ने मुरीद नूं की जवाब दिता है कि आप अक्सर वो पंजाबी ज़ुबान बोलते थे जो इलाका महारा शरीफ में बोली जाती थी। महारा शरीफ चिश्तियाँ उत्थे दी ज़ुबान नूं आप कह रहे हैं पंजाबी। ਇਹ ਰਿਆਸਤ ਬਾਵਲਪੁਰ ਦਾ ਹਿੱਸਾ ਸੀ। ਉਸ ਵੇਲੇ ਇੱਥੇ ਮਹਾਜਰ ਪੰਜਾਬੀ ਬਿਲਕੁਲ ਨਹੀਂ ਸਨ ਆਏ, ਜਿਹੜੀ ਬੋਲੀ 'ਚ ਮੈਂ ਕਲਾਮ ਕਰ ਰਿਹਾ ਮਹਾਜਰ ਪੰਜਾਬੀਆਂ ਦੀ ਬੋਲੀ, ਜਿਹਨੂੰ ਸਰਾਇਕੀ ਲੋਕ ਸਿਰਫ ਪੰਜਾਬੀ ਸਮਝਦੇ ਨੇ, ਬਾਕੀ ਸਭ ਨੂੰ ਸਰਾਇਕੀ ਸਮਝਦੇ ਨੇ। ਉੱਥੇ ਜ਼ਿਆਦਾ ਤੋਂ ਜ਼ਿਆਦਾ ਤੁਸੀਂ ਇਹ ਕਹਿ ਸਕਦੇ ਹੋ ਜਟਕੀ ਪੰਜਾਬੀ ਬੋਲੀ ਜਾਂਦੀ ਹੋਏਗੀ, ਲਹਿੰਦੀ ਪੰਜਾਬੀ, ਜਿਹਨੂੰ ਵੀ ਇਹ ਲੋਕ ਸਰਾਇਕੀ ਸ਼ੁਮਾਰ ਕਰਦੇ ਨੇ। ਲੇਕਿਨ ਖਾਇਆ ਸਾਹਿਬ ਉਹਨੂੰ ਕਹਿ ਰਹੇ ਨੇ ਕਿ ਆਪ ਅਕਸਰ ਉਹ ਪੰਜਾਬੀ ਜ਼ੁਬਾਨ ਬੋਲਤੇ थे जो इलाका महारा शरीफ में बोली जाती थी। ਇਹਦਾ ਮਤਲਬ ਹੈ ਰਿਆਸਤ ਬਾਵਲਪੁਰ ਦੀ ਜ਼ੁਬਾਨ ਨੂੰ ਖਾਇਆ ਸਾਹਿਬ ਜਿਹੜੇ ਸਾਨੂੰ ਵਾਜ਼ੇ ਤੌਰ ਤੇ ਦੱਸ ਰਹੇ ਨੇ ਕਿ ਉਹ ਪੰਜਾਬੀ ਜ਼ੁਬਾਨ ਸੀ। ਔਰ ਮਹਿਜ਼ ਇੱਕ ਮਿਸਾਲ ਨਹੀਂ ਹੈ, 2 ਹੋਰ ਵੀ ਨੇ ਜਿੱਥੋਂ ਤੁਹਾਨੂੰ ਅੰਦਾਜ਼ਾ ਹੋ ਜਾਏਗਾ मजीद। एक होर मिसाल है जी कि आपने ना एक ऊँट का अपनी मालका नाल इश्क बयान किया। फरमाने ने कि इलाका जैकबाबाद में सिंध में गनैया कौम से एक औरत थी जिसका नाम लाला था। उस लाला पर उसका ऊँट आशिक हो गया और इश्क में इस कदर मस्त हो गया कि 20-20 मन वज़न उठाता था। वो जिस जगह चाहते थे ले जाता था और हरगिज़ नहीं थकता था। लेकिन जब उसका बोझ उतार देते थे तो जिस कदर दूर होता था भागकर अपनी माशूका के पास पहुँच जाता था और उसके सामने बैठकर देखता रहता था। काफ़ी अर्सा तक ये मामला जारी रहा। जब इस बात की शोहरत हुई तो लाला के शौहर को गैरत आई और उसे ज़िबा करके फेंक दिया। लेकिन उसका ढांचा जिसे पंजाबी ज़ुबान में करंग कहते हैं चलने लगा और जहाँ लाला होती थी वहाँ जहाँ पहुँचता था। और पंजाबी ज़ुबान कहते हैं खाया साहब कि ਉਹ ਔਰਤ ਜਿਹਦੇ ਤੋਂ ਉਹਦਾ ਊਂਟ ਆਸ਼ਕ ਹੋ ਗਿਆ ਸੀ, ਉਹਦੇ ਸ਼ੌਹਰ ਨੇ ਉਹਨੂੰ ਜ਼ਿਬਾ ਕਰਕੇ ਸੁੱਟ ਦਿੱਤਾ ਤੇ ਉਹਦਾ ਢਾਂਚਾ ਜਿਹਨੂੰ ਉਹ ਕਹਿੰਦੇ ਨੇ ਪੰਜਾਬੀ ਜ਼ੁਬਾਨ में करंग कहते हैं। ਹੁਣ ਕਰੰਗ ਜਿਹੜਾ ਹੈ ਇਹ ਲਫ਼ਜ਼ ਜਿਹੜਾ ਹੈ ਉਹ ਜਿਹੜੇ ਇਤਰਾਜ਼ ਕਰਨ ਵਾਲੇ ਨੇ ਕਿ ਖਾਇਆ ਸਾਹਿਬ ਦੀ ਜ਼ੁਬਾਨ ਜਿਹੜੀ ਸੀ ਉਹ ਪੰਜਾਬੀ ਨਹੀਂ ਸੀ, ਉਹ ਦੇਖ ਲੈਣ ਕਿ ਖਾਇਆ ਸਾਹਿਬ ਨੇ ਜਿਹਨੂੰ ਪੰਜਾਬੀ 'ਚ ਕਰੰਗ ਕਿਹਾ ਉਹਨਾਂ ਦੇ ਇਲਾਕੇ 'ਚ ਕਰੰਗ ਕਿਹਾ ਜਾਂਦਾ ਹੈ ਕਿ ਨਹੀਂ ਕਿਹਾ ਜਾਂਦਾ।
तो बरल वो वाज़े तौर पर कह रहे हैं पंजाबी ज़ुबान में करम कहते थे और वो चलने लगा जहाँ लाला होती थी वहाँ जा पहुँचता था। यानी कि वो अपनी ज़ुबान दस रहे हैं कि पंजाबी ज़ुबान जिन्हों ढांचा उर्दू ढांचा कहते हैं, पंजाबी च करम कहते हैं, वो चलन लगा तो अगे जाके वो अपने मशूका के कोल जाके वो पहुँच जाता सी। इत्थे इन्होंने दूजी जगह अपनी ज़ुबान पंजाबी किया। तीसरी जगह मैं तुहानूं दस दिना कि ये एक हदीस है, वह हवाला उन्होंने दिता है और कहते हैं कि काबा को तबाह करने वाले शख्स की 4 अलामतें हैं। एक ये कि वो ये हदीस बयान कर रहे हैं और वो दस रहे हैं। एक ये कि वो कज रफ्तार होगा, जिसे पंजाबी ज़ुबान में फिड्डा कहते हैं। फिड्डा भी देख लें बहावलपुर वाले या खाई साहब के इलाके वाले कि उन्होंने ज़ुबान में फिड्डा जड़ा है वो लफ्ज़ है कि नहीं है, क्योंकि उसकी दोनों पिंडलियाँ छोटी पतली और खमदार होंगी। यानी कि यहो जी हैयत वाले बंदे नूं जिहड़ा थोड़ा जिहा छोटा करदा और छोटी पतली खमदार लत्तां होण और लंगड़ा के चलदा होवे उन्होंने फिड्डा कहते हैं कि नहीं कहते हैं। ये इन्होंने दसिया और उन्होंने कहा कि जिसे पंजाबी ज़ुबान में फिड्डा कहते हैं। ख्वाजा साहब ने अपने मुरीदां नूं दर्स देंदे हुए पंजाब हदीस का ये दोबारा कह के जिसे पंजाबी ज़ुबान में फिड्डा कहते हैं। इत्थे एक होर लायानी इतराज़ आंदा है कि जो वो तो चूँकि वो पंजाबी का हवाला देना चाह रहे थे, इसलिए उन्होंने दसिया कि पंजाबी ज़ुबान में फिड्डा कहते हैं। मसला ये है कि ख्वाजा साहब तीनों मिसालों के सिर्फ पंजाबियों नूं ही दर्स दे रहे सन, पंजाबियों तो मुराद महाजर पंजाबी जिन्होंने सराइकी सिर्फ पंजाबी समझते हैं कि वो सिर्फ उन्होंने दर्स दे रहे सन, वो कभी किसी होर नूं दर्स नहीं सी सन दिंदे। और उन्होंने याद भी सिर्फ पंजाब आंदा सी, पंजाबी ज़ुबान आंदी सी, होर किसी ज़ुबान का वो जिक्र करना जोड़ा खास तौर पर उन्होंने अपनी ज़ुबान जिन्होंने वखरा कहा जाता वह कभी कितने ना नहीं लिया उन्होंने, क्योंकि दोस्तों उस वेले लफ्ज़ मुस्तामल ही नहीं सी जिन्होंने अज ख्वाजा साहब की ज़ुबान का लफ्ज़ कहा जा रहा है यानी सराइकी। उस वेले सिर्फ पंजाबी सी और ख्वाजा साहब के नज़दीक भी लफ्ज़ पंजाबी ही उन्होंने शनाख्त का वाहिद तो वड्डा हवाला सन। दोस्तों किस्त इत्थे खत्म हुई, इंशाअल्लाह अगली किस्त फिर दोबारा तुहाडे नाल मिलांगे। ख्वाजा हुसैन संधू नूं इजाज़त दिओ, फिर मिलांगे। फी अमान अल्लाह।